ਇਹ ਜੰਗਲੀ ਵਾਲੇ ਤੇ ਮੈਂ ਇਹਨੂੰ ਪੱਟ ਕੇ ਤੇ ਅਸਲ 'ਚ ਥੱਕ ਗਿਆ, ਪਰ ਇਹ ਨਹੀਂ ਮੁੱਕੀ। ਇਹ ਫੇਰ ਹੋ ਜਾਂਦੀ, ਮੀਂਹ ਪੈ ਕੇ ਖਿਲਰਦੀ ਜਾਂਦੀ। ਬੜੀ ਵਾਰੀ ਜੜ੍ਹਾਂ ਤੋਂ ਪੱਟੀ ਪਰ ਇਹ ਨਹੀਂ ਮੁੱਕੀ। ਅੱਜ ਮੈਂ ਉਸਤਾਦ ਮੁਹਤਰਮ ਜਮੀਲ ਪਾਲ ਸਾਹਿਬ ਨੂੰ ਪੁੱਛਿਆ ਵੀ ਇਹ ਕੀ ਸ਼ੈ ਹੈ। ਵੀਰ ਮੋਹਸਨ ਨੂੰ ਤਾਂ ਨਹੀਂ ਸੀ ਪਤਾ, ਉਹ ਕੋਈ ਨਹੀਂ ਦੱਸਿਆ ਉਹਨਾਂ ਸਹੀ। ਇੱਕ ਵੀਡੀਓ ਵੇਖੀ ਮੈਂ ਉੱਥੇ YouTube ਤੇ ਉੱਥੋਂ ਪਤਾ ਲੱਗਾ ਕਿ ਇਹ ਐਡੀਬਲ ਹੈ, ਮਤਲਬ ਖਾਣ ਵਾਲੀ ਸ਼ੈ ਹੈ। ਤੇ ਕਰੇਲੇ ਜਾਂ ਕੁਕੰਬਰ ਦਾ ਕੋਈ ਰਲਾ ਮਿਲਾਇਆ ਤੇ ਇੰਡੀਆ 'ਚ ਪੱਕਦਾ, ਬੰਗਾਲ 'ਚ ਤੇ ਹੋਰ ਥਾਵਾਂ ਤੇ। ਇਹ ਵੇਖੋ ਨਾ, ਇਹ ਫਲ ਇਹਦਾ। ਤੇ ਪਾਲ ਸਾਹਿਬ ਦੱਸਿਆ ਵੀ ਇਹ ਖਾਧੀ ਵੀ ਜਾ ਸਕਦੀ। ਇਹ ਇਹਦੇ ਪੱਤੇ ਨੇ ਤੇ ਇਹ ਆਪੇ ਹੀ ਹੋਈ ਏ, ਮਤਲਬ ਇਹਨੂੰ ਨਾ ਤਾਂ ਕਿਸੇ ਲਾਇਆ ਇੱਥੇ ਤੇ ਨਾ ਹੀ ਕਿਸੇ ਨੇ ਕੋਈ ਪਾਣੀ ਦਿੱਤਾ, ਬਲਕਿ ਮੈਂ ਪੂਰੀ ਕੋਸ਼ਿਸ਼ ਕੀਤੀ ਵੀ ਇਹਦੀ ਜੜ ਮਕਾਈ ਜਾ ਸਕੇ, ਪਰ ਪਤਾ ਨਹੀਂ ਕਿੱਥੋਂ ਫਿਰ ਫੁੱਟ ਪੈਂਦੀ। ਆ ਹੁਣ ਨਿੰਬੂਆਂ ਦਾ ਬੂਟਾ, ਇਹ ਨਿੰਬੂਆਂ ਦਾ ਬੂਟਾ ਕਈ ਵਾਰੀ ਇਹਦੇ ਨਾਲ ਭਰਿਆ ਗਿਆ। ਅਖੀਰ ਮੈਂ ਤੰਗ ਆ ਕੇ ਪੱਟਣੀ ਛੱਡਤੀ ਤੇ ਹੁਣ ਇਹਨੂੰ ਫਲ ਲੱਗਣੇ ਸ਼ੁਰੂ ਹੋ ਗਏ ਨੇ। ਤੇ ਹੁਣ ਪਤਾ ਲੱਗਾ ਵੀ ਐਡੀਬਲ ਹੈ ਤੇ ਇਹ ਟਰਾਈ ਲਾਂਗੇ ਇਹਦੀ। ਦੇਖੋ ਜੀ, ਇਹ ਪਾਰਕ ਵਾਲੀ ਸਾਈਡ ਤੇ ਨਾ ਇਹਦੀਆਂ ਜੜ੍ਹਾਂ ਸਨ ਤੇ ਇੱਥੋਂ ਮੈਂ ਕਈ ਵਾਰੀ ਇਹ ਪੱਟੀ ਤੇ ਇੱਥੋਂ ਹੀ ਪਤਾ ਨਹੀਂ 20 ਕਿਰਦਾ ਇਹਦਾ ਤੇ ਇੱਥੋਂ ਇਹ ਫਿਰ ਫੁੱਟ ਪੈਂਦੀ। ਇਹ ਤੇ ਮੀਂਹ ਜਦੋਂ ਵਸਦਾ ਤੇ ਇੰਜ ਵੱਧਦੀ, ਬਸ ਜਿਵੇਂ ਕੋਈ ਰਹਿ ਰੱਬ ਦਾ ਨਾਂ। ਤੇ ਪੂਰੇ ਪਾਰਕ 'ਚ ਹੀ ਤਕਰੀਬਨ ਇਹ ਖਿਲ ਰਹੀ ਹੈ। ਜਿੱਥੇ ਜਿੱਥੇ ਇਹਦਾ ਬੀ ਗਿਆ ਪਤਾ ਨਹੀਂ, ਚਿੜੀਆਂ ਲੈ ਕੇ ਜਾਂਦੀਆਂ ਨੇ ਬੀ ਇਹਦਾ। ਇਹ ਵੇਖੋ, ਇਹ ਇਹਦੇ ਪੱਤਰ ਨੇ ਤੇ ਇਹ ਇਸ ਤਰ੍ਹਾਂ ਕਰਕੇ ਮਰੋੜੀਆਂ ਜੀਆਂ ਵੱਜਦੀਆਂ ਜਾਂਦੀਆਂ, ਨਾਲ ਇੱਕ ਪੱਤਰ ਨਿਕਲਦਾ, ਇੱਕ ਮਰੋੜੀ ਵੱਜ ਜਾਂਦੀ ਤੇ ਇਸ ਤਰ੍ਹਾਂ ਇਹ ਵੱਧਦੀ ਜਾਂਦੀ। ਉਹ ਖੰਭੇ ਤੇ ਚੜੀ ਅਗਾਂਹ ਵੀ ਇਹ ਵੀ ਸਾਰਾ ਆ ਖਲਾਰ ਇਸੇ ਦਾ ਬੂਟਿਆਂ ਦੇ ਉੱਤੇ। ਇਸ ਤਰ੍ਹਾਂ ਤਾਂ ਉਹਨੂੰ ਜਿੱਥੇ ਇਹਨੂੰ ਰਾਹ ਲੱਭਦਾ ਉਧਰ ਨੂੰ ਇਹ ਟੁਰੀ ਜਾਂਦੀ। ਤੇ ਉਹ ਨਿੱਕਾ ਮੈਂ ਫਲ ਤੁਹਾਨੂੰ ਵਿਖਾਇਆ ਸੀ ਅੱਗੇ, ਉਹ ਹੈ ਕੋਈ 1.5-2 ਇੰਚ ਦਾ। ਇਹ ਲੱਗੇ ਜੇ, ਇਹ ਵੇਖੋ, ਇਹ ਦੇਖ ਰਹੇ ਨੇ ਵੀਡੀਓ 'ਚ, ਇਹ ਨਿੱਕੇ ਤੇ ਇੱਕ ਹੈ ਵੱਡਾ, ਇਹ ਵੀ। ਲੇਕਿਨ ਹੈਰਤ ਮੈਨੂੰ ਇਸ ਚੀਜ਼ ਤੇ ਹੋ ਰਹੀ ਕਿ ਇੱਕ ਆ ਵੀ ਕੋਈ ਸ਼ਾਇਦ ਡਿੱਗੀ ਇੱਥੇ, ਪਰ ਇਹ ਹੁਣ ਇਹਦੇ ਤੋਂ ਜ਼ਿਆਦਾ ਵੱਡੀ ਹੈ। ਇਹ ਤਾਂ ਇੰਜ ਜਿਵੇਂ ਘੀਆ ਤੋਰੀ ਹੋਵੇ, ਦੇਸੀ ਤੋਰੀ ਜਾਂ ਕੋਈ ਇੰਜ ਦੀ ਸ਼ੈ, ਲੇਕਿਨ ਇਹਦਾ ਟੈਕਸਚਰ ਤੇ ਇਹਦੀ ਸ਼ਕਲ ਬਿਲਕੁਲ ਉਸੇ ਤਰ੍ਹਾਂ ਦੀ ਹੈ। ਹੁਣ ਇਹ ਪਤਾ ਨਹੀਂ ਕੀ ਸ਼ੈ, ਇਹਦਾ ਤੇ ਉਹਦਾ ਸਾਈਜ਼ ਦਾ ਤਾਂ ਬੜਾ ਫਰਕ ਹੈ, ਪਰ ਇਹ ਵੀ ਇਹ ਦੇਖੋ, ਮੈਂ ਤੁਹਾਨੂੰ ਵਿਖਾਣਾ, ਇਹ ਵੇਖੋ, ਇਹਨਾਂ ਦੇ ਸਾਈਜ਼ ਦਾ ਬਹੁਤ ਜ਼ਿਆਦਾ ਫਰਕ ਹੈ। ਇਹ ਉਹਦੇ ਨਾਲੋਂ ਕਈ 100 ਗੁਣਾ ਵੱਡੀ ਹੈ। ਇਹ ਪਤਾ ਨਹੀਂ ਸੇਮ ਚੀਜ਼ ਹੈ, ਉਹੋ ਹੀ ਵੱਡੀ ਹੋਈ ਹੈ ਜਾਂ ਕੋਈ ਹੋਰ ਸ਼ੈ। ਮੈਨੂੰ ਇੱਥੇ ਇਹਦੇ ਨਾਲ ਦੀ ਵੱਡੀ ਹੋਰ ਲੱਭੀ ਨਹੀਂ, ਇਹ ਪਤਾ ਨਹੀਂ ਕਿਹਨੇ ਸਿੱਟੀ। ਬਹਰਹਾਲ ਜੀ, ਆ ਅੱਜ ਦੀ ਰਿਸਰਚ ਹੈ, ਇਹ ਬੜਾ ਦਿਲਚਸਪ ਮਸ਼ਗਲਾ ਹੈ। ਤੁਸੀਂ ਵੀ ਕਰਿਆ ਕਰੋ। ਆਪਣੇ ਆਲੇ ਦੁਆਲੇ ਜੋ ਜੰਗਲੀ ਜੜੀ ਬੂਟੀ ਉਹਨੂੰ ਕੈਪਚਰ ਕਰਦੇ ਜਾਓ। ਟੈਕਨੋਲੋਜੀ ਤੁਹਾਡੇ ਕੋਲ ਹੈ, ਰੱਬ ਰਾਖਾ।